SpaceX ਰੋਕੇਟ ਸ਼ਿਪ ਜਿਹੜਾ ਆ ਐਕਸਪਲੋਡ ਕਰ ਗਿਆ ਆ ਤੇ ਜਿਹਦੇ ਨਾਲ ਇਲੋਨ ਮਸਕ ਦੇ ਜਿਹੜਾ ਮਾਰਸ ਦਾ ਪ੍ਰੋਜੈਕਟ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਸੈਟਬੈਕ ਲੱਗਾ ਹੈਗਾ। ਇਹ 10ਵੀਂ ਟੈਸਟ ਫਲਾਈਟ ਸੀਗੀ ਜੋ ਟੈਕਸਸ ਤੋਂ ਤੇ ਇਹਦਾ ਇੱਕ ਬਹੁਤ ਬੁਰੀ ਤਰ੍ਹਾਂ ਜਿੱਦਾਂ ਕੈਟਾਸਟ੍ਰੋਫਿਕ ਫੇਲਿਅਰ ਹੋਇਆ ਹੈਗਾ। ਵੀਡੀਓਜ਼ ਵੀ ਇਹਦੀਆਂ ਆਲਰੇਡੀ ਬਾਹਰ ਆਈਆਂ ਹੈਗੀਆਂ। ਕਹਿੰਦੇ ਭਈ ਜੋ ਸਾਈਟ ਸੀ ਮੇਨਟੇਨਡ ਗੁੱਡ ਸੀ, ਆਪਰੇਸ਼ਨ, ਪਰਸਨਲ ਸੇਫਟੀ ਸਾਰਾ ਕੁਛ ਸਹੀ ਸੀ, ਪਰ ਸਮਹਾਉ ਇਹ ਇੱਕ ਵਾਰੀ ਫੇਰ ਫੇਲ ਹੋ ਗਿਆ ਹੈਗਾ। ਵਰਲਡ ਦਾ ਲਾਰਜੈਸਟ ਤੇ ਮੋਸਟ ਪਾਵਰਫੁਲ ਰੌਕੇਟ ਸੀਗਾ। 123 ਮੀਟਰ ਇਹਦੀ ਹਾਈਟ, ਜਿੱਦਾਂ 403 ਫੁੱਟ ਜੋ ਬਣਦਾ ਆ। ਇਹ ਇਲੋਨ ਮਸਕ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਲੌਂਗ ਟਰਮ ਦਾ ਵਿਜ਼ਨ ਸੀ, ਕਲੋਨਾਈਜ਼ਿੰਗ ਮਾਰਸ। ਜੀ, ਸੋ ਮਾਰਸ ਦੇ ਵਿੱਚ ਜਾਣ ਤੋਂ ਪਹਿਲਾਂ ਟੈਕਸਸ ਦੀ ਧਰਤੀ ਤੋਂ ਇਹਨੇ ਉਡਾਨ ਭਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਇੱਕ ਡਰਾਮੈਟਿਕ ਰੌਕੇਟ ਐਕਸਪਲੋਜਨ ਜਿਹੜੀ ਆ ਇਸ ਦੇ ਵਿੱਚ ਜਿਹੜੀ ਉਹ ਹੋਈ ਆ, ਤੇ ਸਾਰੀ ਲਾਈਵ ਸਟਰੀਮ ਦੇ ਵਿੱਚ ਲੋਕਾਂ ਨੇ ਉਸ ਟਾਈਮ ਦੇ ਉੱਤੇ ਦੇਖੀ। ਬੋਕਾ ਰੀਕਾ ਜਿਹੜਾ ਇਲਾਕਾ ਹੈ, SpaceX ਦਾ ਜਿਹੜਾ ਸਟਾਰਬੇਸ ਆ, ਉੱਥੇ ਇਹ ਜਿਹੜਾ SpaceX ਦਾ ਜਿਹੜਾ ਸਟਾਰਸ਼ਿਪ ਆ ਉਹ ਐਕਸਪਲੋਡ ਕਰ ਗਿਆ ਸੀ। ਲੋਕਲ ਟਾਈਮ ਉੱਥੇ ਰਾਤ ਦੇ 11 ਵਜੇ ਸੀ, ਜਦ ਕਹਿੰਦੇ ਵੀ ਇੱਕ ਸਟੈਟਿਕ ਟੈਸਟ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਆ। ਉਸ ਦਰਮਿਆਨ ਬਹੁਤ ਹੀ ਇੱਕ ਵੱਡਾ ਕਹਿ ਲਓ ਵੀ ਧਮਾਕਾ ਜਿਹੜਾ ਉਹ ਦੇਖਿਆ ਗਿਆ। ਕੱਲ ਰਾਤ ਦੀਆਂ ਇਹ ਸਭ ਤੋਂ ਵੱਡੀਆਂ ਜਿਹੜੀਆਂ ਸੁਰਖੀਆਂ ਆ ਉਹ ਨਾਲ ਦੇ ਨਾਲ ਬਣੀਆਂ ਪਈਆਂ ਆ।